अस्सलाम वालेकुम जनाब, मैं तेरा अपना वीर शाहद चीमा। गल ये वे भी एक न्याणे नूं ओहदी मां ने साइकिल लैके दे दिता। वो न्याणा हुण साइकिल चलावे ते मां ओहदी वाह वाह करे। मुंडा एक पासे नूं साइकिल लैके गया ते जदों दूजी वारी आया ते एक हत्थ छड्ड के साइकिल चलावे। मां ओहदी तारीफ करे, वाह मेरा पुत्र वे साइकिल चलांदा। जदों दूजे पासे नूं गया ते उधरों परत गया ते मुंडे ने दोवें हत्थ छड्डे होण। मां ओहदी ने फिर बड़ी तारीफ की, वेख मेरा पुत्र दोवें हत्थ छड्ड के साइकिल चलांदा है। कोल कोई बाबे वर्गा सियाणा बंदा बैठा सी, उन्हें कहा धीए सियाणी बन, इनू समझा, इनू मत दे भी ये काम चंगा नहीं हुंदा। ने कहा नहीं नहीं तू मेरे पुत्र तो साड़नी है, वेख तू मेरे पुत्र दे काम वेख। वो मां ते घर नूं वड़ गई। जदों मुंडा परत के चौथा गेड़ा आया ते डिग पिया ते दंद भी निकल गए सारे फ्रंट वाले ओहदे, हेठले भी ते उतले भी। वो जिहड़ा सियाणा बंदा इन्होंने बूहा खड़काया, उन्हें कहा धीए बाहर आ, हुण वे तेरा मुंडा बगैर दंदां तो भी साइकिल चलांदा ही पिया। गल हुंदा सियाणे बंदे वक्त ते गल समझांदे रहिंदे ने, पर सियाणा ओही हुंदा जिहड़ा सियाणे बंदे दी सियाणी मत ते लग जावे। जदों वेला लंघ गया दंद निकल गए, उस तो बाद कोई फायदा नहीं, क्योंकि इस उम्र जाण के दंद दोबारा नहीं उगदे, बचपन दे विच ते उग जांदे ने। मैं भरावो तुहानूं इसे तरह गल्लां सियाणियां बाबियां कोलों सुणियां सुणाइयां समझांदा रहिंदा वां। जे तुसीं समझ गए ते तुहाडी भी जिंदगी बन जाएगी ते तुहाडे बच्चों की भी बन जाएगी। अगर ना किसी ने समझी मेरा कुछ नहीं जाना, तुहाडा अपना ही नुकसान है। मां प्यो एक अनमोल तोहफा हुंदे ने, घर दे विच उन्हां दी हर गल मन्निया करो, क्योंकि एक प्यो दा ऐसा रिश्ता है कि जिहड़ा चाहता मेरी औलाद मेरे तो ज्यादा तरक्की करे, होर कोई बंदा नहीं चाहता। भरावो इलैक्शन आउण वाले ने, मैं तो ओही गल आना भी किसी ईमानदार बंदे नूं मुंतखब कर लो सारे भरा रल के, ते कोई नेक हुक्मरान लै आओ ਜਿਹੜਾ ਸਾਡੇ ਜ਼ਿਮੀਂਦਾਰਾਂ ਦੀ ਵੀ ਕੋਈ ਸੁਣ ਲਵੇ ਤੇ ਕਿਸੇ ਦੀ ਵੀ ਕੋਈ ਸੁਣ ਲੇ, ਗਰੀਬਾਂ ਦੀ ਵੀ, ਮਜ਼ਦੂਰਾਂ ਦੀ ਵੀ, ਕਿਸਾਨਾਂ ਤਾਜਰਾਂ ਸਾਰਿਆਂ ਦੀ ਸੁਣੀ ਜਾਵੇ। ਮੈਂ ਇਹ ਨਹੀਂ ਚਾਹੁੰਦਾ ਵੀ ਸਿਰਫ ਅਸੀਂ ਜ਼ਿਮੀਂਦਾਰ ਬਾਦਸ਼ਾਹ ਬਣ ਜਾਈਏ, ਅਸੀਂ ਇਹ ਚਾਹੁੰਦੇ ਹਾਂ ਕਿ ਪੂਰਾ ਮੁਲਕ ਹੀ ਤਰੱਕੀ ਕਰੇ। ਪਰ ਸਾਨੂੰ ਤੇ ਸਮਝ ਨਹੀਂ ਆਉਂਦੀ ਅਸੀਂ ਰੋਈਏ ਤੇ ਕਿਹਦੇ ਅੱਗੇ ਰੋਈਏ। ਸਾਨੂੰ ਤੇ ਪੂਰੇ 70-75 ਸਾਲ 'ਚ ਇਹ ਹੀ ਨਹੀਂ ਪਤਾ ਲੱਗਾ ਵੀ ਅਸੀਂ ਦੁੱਖ ਕਿਹਨੂੰ ਸੁਣਾਈਏ। ਜਦੋਂ ਤੇ ਸਾਡੀ ਕਣਕ ਆਉਂਦੀ ਉਦੋਂ ਵੀਗੋ ਡਾਲੇ ਆ ਜਾਂਦੇ ਨੇ ਕਣਕ ਕਢਾਉਣ ਵਾਸਤੇ। ਇਸ ਵਾਰੀ ਭਰਾਵਾ ਨਿਕਲੀ ਲੋਕਾਂ ਦੇ ਘਰਾਂ 'ਚੋਂ। ਹੁਣ ਖਾਦ ਕੋਈ ਬੰਦਾ ਨਹੀਂ ਦੇਣ ਡਿਆ, ਹਰ ਹੱਦ ਬਗੈਰਤੀ ਦੀ ਕ੍ਰਾਸ ਕਰ ਗਏ ਨੇ ਖਾਦ ਵਾਲੇ ਡੀਲਰ। ਹੁਣ 45 ਹੋ ਗਈ, 23-8000 ਨੂੰ ਹੋ ਗਈ, ਯੂਰੀਆ 4500 ਨੂੰ ਹੋ ਗਈ। ਉਵੇਂ ਪੈਸੇ ਲੈ ਕੇ ਤੇ ਆਂਦੇ ਨੇ ਸ਼ਾਮ ਨੂੰ ਆਇਓ, ਦਿਨ ਡੁੱਬੇ ਆਇਓ ਤੁਹਾਨੂੰ ਖਾਦ ਦਵਾਂਗੇ। ਭਰਾਵੋ ਜਿਹੜੇ ਕੋ ਆਲਾ ਅਦਾਰੇ ਨੇ, ਕੋ ਉਹਨਾਂ ਅੱਗੇ ਸਾਡੀ ਗੁਜ਼ਾਰਿਸ਼ ਹੈ, ਹੱਥ ਬੰਨ ਕੇ ਗੁਜ਼ਾਰਿਸ਼ ਹੈ ਕਿ ਸਾਡੇ ਜ਼ਿਮੀਂਦਾਰ ਦੇ ਹਾਲਾਤ ਦੇ ਬਾਰੇ ਸੋਚ ਲਓ, ਇਹਨਾਂ ਦੀਆਂ ਬਗੈਰਤੀਆਂ ਘਟਾ ਲਓ। ਵੀਗੋ ਡਾਲਿਆਂ ਨੂੰ ਬੇਸ਼ੱਕ ਕੱਪੜਾ ਨਾ ਮਾਰੋ, ਕੋਈ ਇੱਕ ਵਾਰੀ ਕੱਢ ਕੇ ਇਹਨਾਂ ਦੇ ਕੋਲ ਤੇ ਲਾਓ। ਉੱਥੇ ਕਿਸਾਨਾਂ ਨੂੰ ਆਖੋ ਆਓ, ਸਾਡੀ ਨਹੀਂ ਮੰਨਦੇ ਡੀਲਰ, ਕਿਸਾਨ ਤੁਹਾਡੇ ਨਾਲ ਨਾ ਚੱਲਣ ਅਦਾਰਿਆਂ ਦੇ ਨਾਲ, ਤੇ ਫਿਰ ਤੁਸੀਂ ਦੱਸਿਓ। ਪਰ ਇਹ ਅੱਜ ਤੱਕ ਇਹੀ ਸੁਣਿਆ ਵੀ ਜ਼ਰਾਅਤ ਮੁਲਕ ਦੀ ਰੀੜ ਦੀ ਹੱਡੀ ਏ, ਪਰ ਇਹ ਰੀੜ ਦੀ ਹੱਡੀ ਭੰਨ ਦਿੱਤੀ ਗਈ ਏ। ਕਿਸਾਨ ਮਰ ਗਿਆ ਵੇ, ਕਿਸਾਨ ਇਸ ਟਾਈਮ ਜ਼ਿੰਦਾ ਕੋਈ ਨਹੀਂ, ਸਿਰਫ ਅਸੀਂ ਰੋਣਾ ਹੀ ਰੋ ਸਕਨੇ ਆ, ਅਸੀਂ ਹੱਥੀਂ ਕੁਝ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹ ਵੀਗੋ ਡਾਲੇ ਸਾਡੇ ਅੱਗੇ ਨਾ ਲੱਗਣ। ਤੇ ਭਰਾਓ ਕੁਝ ਕਰ ਲਵੋ। ਅਸੀਂ ਤੇ ਸਾਨੂੰ ਇਹ ਨਹੀਂ ਸਮਝ ਆਈ ਰੋਈਏ ਕਿਤੇ ਅੱਗੇ। ਜਿਸ ਤਰ੍ਹਾਂ ਕੋਈ ਨਿਆਣਾ ਖਲੋ ਕੇ ਮੂਤਰਦਾ ਸੀ ਤੇ ਉਹ ਬੰਦੇ ਇਕੱਠੇ ਹੋਏ ਪਿੰਡ ਚੋਂ, ਕਿਉਂ ਚਾਚਾ ਜੀ? ਉਹਨਾਂ ਕਹੇ ਇਹਦੇ ਪਿਓ ਕੋਲ ਜਾਂਦੇ ਤੇ ਪਿਓ ਨੂੰ ਲਾਮਾ ਦੇਣਾ ਵੀ ਤੇਰਾ ਮੁੰਡਾ ਖਲੋ ਕੇ ਮੂਤਰਦਾ। ਉਹ ਜਦੋਂ ਜਾ ਕੇ ਵੇਖਿਆ ਤੇ ਸਿਰ ਫੜ ਕੇ ਬਹਿ ਗਏ। ਉਹਨਾਂ ਕਹੇ ਚਲੋ ਉਹ ਕੰਜਰ ਤੇ ਖਲੋ ਕੇ ਮੂਤਰਦਾ ਸੀ, ਇਹ ਨਾਲ ਮੂਤਰਦਾ ਨਾਲ ਟੁਰਿਆ ਫਿਰਦਾ। ਗੱਲ ਤੇ ਬਣ ਗਈ ਜਿਹੜਾ ਵੀ ਕੋਈ ਇੱਕ ਦੂਸਰੇ ਤੋਂ ਵੱਧ ਗਿਆ ਵੇ, ਹੁਣ ਅੱਲਾ ਹੀ ਹੈ ਵੇ ਸਾਡਾ ਵਾਰਿਸ। ਬਾਕੀ ਮੇਰੀ ਦੁਆ ਹੈ ਅੱਲਾ ਪਾਕ ਇਸ ਮੁਲਕ ਲਈ ਬਿਹਤਰ ਕਰੇ, ਸਾਨੀਆਂ ਪੈਦਾ ਕਰੇ। ਤੁਸੀਂ ਵੀ ਹੱਸਦੇ ਰਹੋ ਤੇ ਵਸਦੇ ਰਹੋ। ਆਮੀਨ।